ਡਾਕਟਰ ਸਾਹਿਬ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ ਜੀ। ਬਹੁਤ ਬਹੁਤ ਧੰਨਵਾਦ ਕਮਲ ਜੀ। ਡਾਕਟਰ ਸਾਹਿਬ, ਜਿਹੜੇ ਅਧਿਆਤਮਵਾਦੀ ਲੋਕ ਆ ਉਹਨਾਂ ਦਾ ਵਿਚਾਰ ਹੈ ਕਿ ਪ੍ਰਭੂ ਭਗਤੀ ਸਿਮਰਨ ਕਰਨ ਦੇ ਨਾਲ ਸਾਨੂੰ ਇਸ ਜੀਵਨ 'ਚ ਵੀ ਫਾਇਦਾ ਹੁੰਦਾ ਅਤੇ ਅਗਲੇ ਜੀਵਨ 'ਚ ਵੀ ਫਾਇਦਾ ਹੁੰਦਾ ਜੀ। ਅਤੇ ਜਿਹੜੇ ਪਦਾਰਥਵਾਦੀ ਜਾਂ ਨਾਸਤਿਕਵਾਦੀ ਸੋਚਦੇ ਬੰਦੇ ਆ ਉਹ ਕਹਿੰਦੇ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ, ਇਹ ਸਭ ਪਖੰਡ ਹੈਗਾ। ਪਰ ਤੁਸੀਂ ਇੱਕ ਡਾਕਟਰ ਹੋ ਅਤੇ ਡਾਕਟਰੀ ਤੌਰ 'ਤੇ ਕੀ ਭਗਤੀ ਜਾਂ ਸਿਮਰਨ ਕਰਨ ਦਾ ਕੋਈ ਮਾਨਸਿਕ ਤੌਰ 'ਤੇ ਜਾਂ ਸਰੀਰਕ ਤੌਰ 'ਤੇ ਆਪਣੇ ਇਸ ਜਨਮ 'ਚ ਆਪਣੇ ਹੁਣ ਦੇ ਜਨਮ 'ਚ ਹੁਣ ਰਾਈਟ ਵੇ ਇਹਦਾ ਕੋਈ ਫਾਇਦਾ ਹੁੰਦਾ ਜੀ? ਬਹੁਤ ਸੋਹਣਾ ਤੁਹਾਡਾ ਸਵਾਲ ਹੈਗਾ ਔਰ ਮੈਂ ਕਹੂੰਗਾ ਵੀ ਪਹਿਲੀ ਗੱਲ ਤਾਂ ਕੋਈ ਨੁਕਸਾਨ ਨਹੀਂ ਹੁੰਦਾ, ਦੂਜੀ ਗੱਲ ਫਾਇਦਾ ਹੀ ਫਾਇਦਾ। ਔਰ ਇਹਦੇ ਜਿਵੇਂ ਸਾਇੰਟੀਫਿਕ ਪ੍ਰੂਫ ਹੈਗੇ ਆ ਬਕਾਇਦਾ, ਜਿਵੇਂ ਹੁਣ ਸਿਮਰਨ ਜਿਹੜਾ ਹੈਗਾ ਜਿਹਨੂੰ ਆਪਾਂ ਮੈਡੀਟੇਸ਼ਨ ਵੀ ਕਹਿੰਦੇ ਆ ਨਾ, ਇਹ ਵੱਖ-ਵੱਖ ਪ੍ਰਕਾਰ ਦੇ ਹੁੰਦੇ ਆ। ਕਰੀਬਨ 122 ਟਾਈਪ ਦੇ ਮੈਡੀਟੇਸ਼ਨ ਜਾਂ ਸਿਮਰਨ ਹੁੰਦੇ ਆ। ਇਹਦੇ ਵਿੱਚ ਸਭ ਤੋਂ ਸੌਖਾ ਹੈਗਾ ਜਿਹੜਾ ਸਾਹ ਅੰਦਰ ਲੈਣਾ ਔਰ ਬਾਹਰ ਕਰਨਾ, ਉਹਨੂੰ ਰਿਥਮਿਕ ਮੋਸ਼ਨ 'ਚ। ਜਦ ਆਮ ਕਰਕੇ ਅਸੀਂ ਐਡਲਟਸ 18 ਤੋਂ 20 ਸਾਲ ਲੈਂਦੇ 1 ਮਿੰਟ 'ਚ ਨਾ, ਹੌਲੀ ਹੌਲੀ ਅਗਰ ਆਪਾਂ 12 ਤੇ ਆ ਜਾਈਏ ਤੇ ਸਾਡਾ ਜਿਹੜਾ ਬ੍ਰੇਨ ਦਾ ਜਿਹੜਾ ਹਾਈਪੋਥੈਲੇਮਸ ਸਾਡਾ ਪ੍ਰੀਮਿਟਿਵ ਬ੍ਰੇਨ ਹੁੰਦਾ, ਫਿਰ ਪਿਟਿਊਟਰੀ ਸਾਡੀ ਜਿਹੜੀ ਗਲੈਂਡ ਜਿੱਥੋਂ ਹਾਰਮੋਨ ਸੈਕ੍ਰੀਟ ਹੁੰਦੇ ਆ, ਤੇ ਐਡਰੀਨਲ ਗਲੈਂਡ ਜਿਹੜੀ ਸਾਡੀ ਕੋਰਟੀਸੋਲ ਐਡਰੀਨਲਿਨ ਰਿਲੀਜ਼ ਕਰਦੀ ਹਾਰਮੋਨ, ਜਿਹਦੇ ਨਾਲ ਸਾਨੂੰ ਭਟਕਣਾ, ਸਟ੍ਰੈਸ, ਤਵਾਂ ਲੱਗੀ ਹੁੰਦੀ ਆ, ਉਹ ਸਾਰੇ ਸੈਟਲ ਡਾਊਨ ਹੁੰਦੇ ਸਿਰਫ ਡੀਪ ਬਰੀਥਿੰਗ ਰਿਲੈਕਸੇਸ਼ਨ ਦੇ ਨਾਲ। ਇੱਕ ਮੈਡੀਕਲ ਇੱਕ ਥੈਰੇਪੀ ਵੀ ਇਹਨੂੰ ਕਹਿ ਸਕਦੇ ਹਾਂ। ਔਰ ਇਹੀ ਗੱਲ ਸਿਮਰਨ ਦੇ ਵਿੱਚ ਟੁਕਦੀ ਆ। ਦੂਜੀ ਗੱਲ ਹੈਗੀ ਆ ਵੀ ਜਿਹੜਾ ਮੈਡੀਟੇਸ਼ਨ ਦਾ ਅਸਰ ਪੋਜ਼ੀਟਿਵ ਕੀ ਹੁੰਦਾ, ਇਹਦੇ ਬਕਾਇਦਾ ਟੂਲਸ ਹੈਗੇ ਆ। ਜਿੱਦਾਂ CT ਸਕੈਨ ਹੁੰਦਾ ਜਿਸ 'ਚ ਬ੍ਰੇਨ ਦੀ ਫੋਟੋ ਖਿੱਚਦੇ ਹਾਂ ਅਸਾਂ, ਉੱਦਾਂ ਹੀ MRI ਮੈਡੀਕਲ ਰੈਜ਼ੋਨੈਂਸ ਇਮੇਜਿੰਗ। ਅਗਰ ਆਪਾਂ ਫੰਕਸ਼ਨਲ ਮੈਡੀਕਲ ਰੈਜ਼ੋਨੈਂਸ ਇਮੇਜਿੰਗ ਦੇਖੀਏ MRI, ਉਹਦੇ ਜਿਹੜਾ ਬੰਦਾ ਸਿਮਰਨ ਕਰਦਾ ਉਹਦਾ ਲੈਫਟ ਫਰੰਟ ਵਾਲਾ ਹਿੱਸਾ ਜਿਹਨੂੰ ਆਪਾਂ ਫਰੰਟਲ ਕੋਰਟੈਕਸ ਕਹਿੰਦੇ ਥੋੜਾ ਲਾਈਟ ਅਪ ਹੁੰਦਾ। ਉਹੀ ਵਿਅਕਤੀ ਅਗਰ ਸਿਮਰਨ ਕਰਨਾ ਛੱਡ ਦੇਵੇ ਤਾਂ ਉਹਦਾ ਰਾਈਟ ਸਾਈਡ ਦਾ ਹਿੱਸਾ ਲਾਈਟ ਅਪ ਹੋਣਾ ਸ਼ੁਰੂ ਹੋ ਜਾਂਦਾ, ਫਿਰ ਉਹ ਸ਼ੁਰੂ ਕਰੇ ਤਾਂ ਲੈਫਟ ਸਾਈਡ ਦਾ ਹੁੰਦਾ। ਸੋ ਇਹ ਡਾਕੂਮੈਂਟਡ ਪ੍ਰੂਫ ਹੈਗਾ ਵੀ ਸਿਮਰਨ ਦੇ ਨਾਲ ਤੁਹਾਡਾ ਲੈਫਟ ਵਾਲਾ ਪਾਸਾ ਫਰੰਟ ਦਾ ਲਾਈਟ ਅਪ ਹੁੰਦਾ MRI 'ਚ, ਔਰ ਉਹ ਵਿਅਕਤੀ ਕੰਮ ਸੌਖਾ ਕਰਦਾ, ਲੜਦਾ ਝਗੜਦਾ ਘੱਟ ਆ, ਨੀਂਦ ਸੋਹਣੀ ਹੁੰਦੀ ਆ, ਵਰਕ ਪਰਫਾਰਮੈਂਸ ਉਹਦਾ ਠੀਕ ਹੁੰਦਾ, ਯਾਨੀ ਕਿ ਸਟ੍ਰੈਸ ਘਟਦੀ ਹੈ। ਬਿਲਕੁਲ। ਤੇ ਦੂਜਾ ਜਿਹੜਾ ਟੈਸਟ ਹੈਗਾ ਉਹਨੂੰ ਕਹਿੰਦੇ ਆਪਾਂ EEG, ਜਿੱਦਾਂ ਹਾਰਟ ਦਾ ਆਪਾਂ ਟੈਸਟ ਕਰਨਾ ਹੁਣ ਆਪਾਂ ਕਹਿੰਦੇ ਨਾ ECG ਜਾਂ ਕਾਰਡੀਓਗ੍ਰਾਮ, ਤੇ ਬ੍ਰੇਨ ਦਾ ਕਰਨਾ ਹੋਏ ਤੇ ਇੱਥੇ ਸਟਿੱਕਰ ਲਾ ਕੇ ਵਾਇਰਨ ਦੇ ਨਾਲ ਟੈਸਟ ਕਰੀਦਾ, ਉਹਨੂੰ ਕਹਿੰਦੇ EEG ਇਲੈਕਟ੍ਰੋਐਨਸੈਫਲੋਗ੍ਰਾਮ। ਉਹਦੇ ਜਿਹੜਾ ਬੈਕਗਰਾਊਂਡ ਰਿਦਮ ਹੁੰਦਾ ਥੀਟਾ ਵੇਵਸ ਦਾ, ਉਹ ਬਹੁਤ ਵਧੀਆ ਹੁੰਦਾ ਅਗਰ ਤੁਸੀਂ ਸਿਮਰਨ ਕਰਦੇ ਰਹੋ। ਸੋ ਉਹ ਪ੍ਰਤੀਕ ਦਿੰਦਾ ਵੀ ਇਸ ਇਨਸਾਨ ਦੇ ਵਿੱਚ ਖੁਸ਼ੀ, ਖੇੜਾ, ਸੈਟਿਸਫੈਕਸ਼ਨ, ਕੰਟੈਂਟਮੈਂਟ, ਸਬਰ, ਸੰਤੋਖ, ਇਹੀ ਤਾਂ ਗੁਣ ਅਸੀਂ ਉਤਪੰਨ ਕਰਨੇ ਆ। ਹੁਣ ਦੇਖੋ ਕੰਮ ਵੀ ਕਰਨਾ, ਜਦੋਂ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਹੈ ਨਾ। ਕੰਮ ਵੀ ਕਰਨਾ, ਮਨੀ ਦੇ ਨਾਲ ਤੁਹਾਨੂੰ ਡੀਲ ਤਾਂ ਕਰਨਾ ਪਏਗਾ, ਲੇਕਿਨ ਮਨੀ ਇੱਕ ਨਿਊਟਰਲ ਮੀਡੀਅਮ ਆ। ਅਗਰ ਕਿਸੇ ਹੱਥ 'ਚ ਆਊਗਾ ਉਹ ਪਰਉਪਕਾਰ ਕਰੂਗਾ, ਕਿਸੇ ਗਲਤ ਪਾਸੇ ਜਾਊਗਾ ਡਰਗ ਵੀ ਖਰੀਦੂਗਾ, ਵਾਰਫੇਅਰ ਦੇ ਇਕਵਿਪਮੈਂਟ ਖਰੀਦੂਗਾ, ਗਨਸ ਵੀ ਖਰੀਦੂਗਾ, ਹੈ ਨਾ। ਮਨੀ ਦਾ ਦੋਸ਼ ਨਹੀਂ ਹੈ, ਉਹ ਨਿਊਟਰਲ ਮੀਡੀਅਮ ਹੈ। ਫਿਰ ਕਿਰਤ ਕਰਕੇ ਫਿਰ ਨਾਮ ਜਪਣਾ। ਜਿਹੜਾ ਨਾਮ ਜਪਣਾ ਇਹ ਕਨਸੈਪਟ ਇੱਦਾਂ ਨਹੀਂ ਵੀ ਤੁਸੀਂ ਚੌਂਕੜੀ ਮਾਰ ਲਈ ਵਾਹਿਗੁਰੂ ਵਾਹਿਗੁਰੂ 4 ਮਿੰਟ ਕਰ ਲਿਆ, 4 ਘੰਟੇ ਕਰ ਲਿਆ, ਨੋ, ਯਾਨੀ ਕਿ ਰੱਟਾ ਮਾਰਨ ਵਾਲੀ ਗੱਲ ਨਹੀਂ। ਇਹ ਕਾਂਸਟੈਂਟ ਸਟੇਟ ਹੁੰਦਾ। ਕਾਂਸਟੈਂਟ ਸਟੇਟ ਜਿੱਦਾਂ ਸਮਝੋ ਆਪਾਂ ਜਦੋਂ ਛੋਟੇ ਹੁੰਦੇ ਪਤੰਗ ਉਡਾਉਂਦੇ ਸੀ, ਹੈ ਨਾ, ਪਤੰਗ ਜਦੋਂ ਆਕਾਸ਼ 'ਚ ਚਲੇ ਜਾਂਦੀ, ਡੋਰੀ ਤੁਹਾਡੇ ਹੱਥ 'ਚ, ਫਿਰ ਤੁਸੀਂ ਆਲੇ ਦੁਆਲੇ ਆਪਣੇ ਫਰੈਂਡਾਂ ਦੇ ਨਾਲ ਗੱਲਬਾਤ ਵੀ ਕਰ ਸਕਦੇ ਹੋ, ਲੇਕਿਨ ਤੁਹਾਡਾ ਚਿੱਤ ਜਿਹੜਾ ਡੋਰੀ 'ਚ ਹੁੰਦਾ, ਤੁਹਾਨੂੰ ਵਿਜ਼ੂਅਲਾਈਜ਼ ਨਹੀਂ ਕਰਨੀ ਪੈਂਦੀ ਪਤੰਗ। ਇਹੀ ਭਗਤ ਨਾਮਦੇਵ ਕਹਿੰਦੇ, ਆਨੀਲੇ ਕਾਗਜ਼ ਕਾਟੀਲੇ ਗੁੱਡੀ ਆਕਾਸ਼ ਮਦੇ ਭਰਮੀ ਵਾਲੇ, ਪੰਚ ਜਨਾ ਸੋ ਬਾਤ ਬਤਵਾ ਚੀਤ ਸੋ ਡੋਰੀ ਰਾਖੀ ਵਾਲੇ, ਮਨ ਰਾਮ ਨਾਮਾ ਦੇ ਦੇ ਵਾਲੇ। ਵੀ ਤੁਸੀਂ ਕੰਮ ਕਰੋ, TV ਪ੍ਰੋਗਰਾਮ ਰਿਕਾਰਡਿੰਗ ਕਰੋ, ਹੱਸੋ ਖੇਡੋ, ਜੋ ਮਰਜ਼ੀ ਕਰੋ, ਲੇਕਿਨ ਤੁਹਾਡਾ ਜਿਹੜਾ ਚਿੱਤ ਹੈਗਾ, ਤੁਹਾਡਾ ਕੌਨਸ਼ੀਅਸਨੈਸ ਹੈਗਾ, ਉਹ ਪਰਮੇਸ਼ਵਰ ਦੇ ਵਿੱਚ ਅਟੈਚਡ ਹੋਣਾ ਚਾਹੀਦਾ। ਤੇ ਤੀਜਾ ਐਸਪੈਕਟ ਸੀ ਜਿਹੜਾ ਹੋਏਗਾ ਸੀ ਵੰਡ ਛਕਣ ਦਾ। ਵੰਡ ਛਕਣ ਦੇ ਨਾਲ ਤੁਹਾਡੇ 'ਚ ਪਰਉਪਕਾਰੀ ਬਿਰਤੀ ਡਿਵੈਲਪ ਹੋਏਗੀ। ਤੁਹਾਡੇ ਜਿਹੜੇ ਹੈਗੇ ਆ ਕਿਸੇ ਨੂੰ ਪਾਲਣ ਦੇ ਗੁਣ ਜਿਹੜੇ ਹੈਗੇ ਆ ਮੌਜੂਦ ਹੋਣਗੇ। ਹੁਣ UBC 'ਚ ਰਿਸਰਚ ਹੋਇਆ ਸੀ ਜਿੱਥੇ ਉਹਨਾਂ ਨੇ $5 200 ਵਿਅਕਤੀਆਂ ਨੂੰ ਦਿੱਤੇ। 100 ਨੂੰ ਕਿਹਾ ਵੀ ਤੁਸੀਂ ਜੋ ਮਰਜ਼ੀ ਕਰਨਾ ਕਰ ਲਓ, 100 ਨੂੰ ਕਿਹਾ ਵੀ ਇਹਦੇ ਵਿੱਚ ਥੋੜ੍ਹਾ ਬਹੁਤ ਅਮਾਊਂਟ ਕਿਸੇ ਨੂੰ ਤੁਸੀਂ ਸਪੈਂਡ ਕਰਨਾ। ਜਿਹੜਾ ਪਹਿਲਾ ਗਰੁੱਪ 100 ਦਾ ਆਇਆ ਉਹਨਾਂ ਨੇ ਕਿਹਾ ਵੀ ਅਸੀਂ ਕਾਫੀ ਪੀ ਲਿੱਤੀ, ਪਾਰਕਿੰਗ ਪੇ ਕਰ ਲਿੱਤੀ ਵਗੈਰਾ ਵਗੈਰਾ। ਜਿਹੜਾ ਸੈਕਿੰਡ 100 ਦਾ ਗਰੁੱਪ ਆਇਆ
ਉਹਦੇ 'ਚ ਇਹ ਸੀ ਜਿਨ੍ਹਾਂ ਨੇ ਭਾਵੇਂ 25 ਸੈਂਟ ਕਿਸੇ ਨੂੰ ਦਿੱਤੇ, ਡਾਲਰ ਦਿੱਤਾ, $5 ਦੇ ਦਿੱਤੇ, ਉਹ ਸਾਰਿਆਂ ਦਾ ਸੀ ਵੀ ਫੈਲਟ ਹੈਪੀ। ਸੋ ਜਿਹੜੀ ਖੁਸ਼ੀ ਅੰਦਰੋਂ ਜਨਰੇਟ ਹੁੰਦੀ ਹੈ ਕਿਸੇ ਦਾ ਭਲਾ ਕਰਕੇ। ਤਾਂ ਹੀ ਜਿਹੜਾ ਹੈਗਾ ਤੁਸੀਂ ਦੇਖੋ ਸਾਡੇ ਗੁਰਦੁਆਰਿਆਂ 'ਚ ਲੰਗਰ ਹੈ, ਪੰਗਤ ਹੈ, ਸੰਗਤ ਹੈ, ਵੀ ਤੁਹਾਡੇ ਸਰੀਰ ਦੀ ਵੀ ਜਿਹੜੀ ਹੈਗੀ ਆ ਉਹ ਵੀ ਲੋੜ ਪੂਰੀ ਕੀਤੀ ਜਾਊਗੀ। ਤੁਹਾਡਾ ਮਨ ਆ ਉਹਨੂੰ ਵੀ ਅਸੀਂ ਸ਼ਾਂਤ ਕਰਾਂਗੇ ਅਤੇ ਆਤਮਾ ਨੂੰ ਪਰਮਾਤਮਾ ਦੇ ਨਾਲ ਕਨੈਕਟ ਕਰਨ ਦੀ ਵਿਧੀ ਵਿਧਾਨ ਤੁਹਾਨੂੰ ਸਿਖਾਵਾਂਗੇ, ਟੂਲਸ ਦੇਵਾਂਗੇ। ਹੁਣ ਗੱਲ ਇੱਥੇ ਹੁੰਦੀ ਹੈ ਵੀ ਮੈਡੀਟੇਸ਼ਨ ਹੁਣ ਵੈਸਟਰਨ ਵਰਲਡ ਜਿਹੜੀ ਆ ਗੋਰੇ ਆਪਣੇ ਦੌੜੇ ਭੱਜੇ ਕਰਦੇ ਹਨ। ਹਾਂਜੀ, ਮੈਂ ਕਹਿੰਦਾ ਵੀ ਤੁਸੀਂ ਮੈਡੀਟੇਸ਼ਨ ਨਹੀਂ ਕਰ ਸਕਦੇ। ਹੁਣ ਤੁਸੀਂ ਕਹਿੰਦੇ ਹੁਣੇ ਕਹਿ ਰਹੇ ਸੀ ਸਿਮਰਨ ਕਰੋ, ਹੁਣ ਕਹਿੰਦੇ ਮੈਡੀਟੇਸ਼ਨ ਨਹੀਂ ਕਰ ਸਕਦੇ। ਤੁਸੀਂ ਸਿਰਫ ਮੈਡੀਟੇਟਿਵ ਹੋ ਸਕਦੇ ਵੀ ਇਹ ਪ੍ਰੋਸੈਸ ਦੀ ਜਿਹੜੀ ਰॉ ਮਟੀਰੀਅਲ ਉਹ ਇਕੱਠੇ ਕਰ ਸਕਦੇ। ਮੈਡੀਟੇਸ਼ਨ ਆਪੇ ਬਲੌਸਮ ਹੋਊਗਾ। ਅੱਛਾ, ਜਿੱਦਾਂ ਹੁਣ ਸਰਦ ਰੁੱਤ ਹੈਗਾ ਤੇ ਗੁਲਾਬ ਦੀ ਜਿਹੜੀ ਬੁਸ਼ ਹੈਗੀ ਉਹ ਲੱਗੀ ਹੋਈ ਜ਼ਮੀਨ 'ਚ, ਹਾਂਜੀ, ਲੇਕਿਨ ਧਰਤੀ ਹਾਰਡ ਆ, ਟੈਂਪਰੇਚਰ ਲੋ ਆ, ਸੂਰਜ ਇੰਨਾ ਹੈ ਨਹੀਂ, ਹਵਾ ਜਿਹੜੀ ਹੈਗੀ ਆ ਉਹਦੇ 'ਚ ਇੰਨੀ ਤਾਸੀਰ ਨਹੀਂ ਹੈਗੀ। ਜਦੋਂ ਮਾਰਚ ਅਪ੍ਰੈਲ ਹੋਊਗਾ ਉਹੀ ਜਿਹੜਾ ਰੋਜ਼ ਦਾ ਬੁਸ਼ ਹੈ ਉਹ 'ਚ ਇੱਕ ਰੋਜ਼ ਨਹੀਂ ਕਈ ਅਨੇਕ ਰੋਜ਼ ਜਿਹੜੇ ਖਿਲਣਗੇ। ਹਾਂਜੀ, ਇਹੀ ਮੈਡੀਟੇਸ਼ਨ ਹੁੰਦਾ ਵੀ ਤੁਸੀਂ ਉਸ ਪ੍ਰੋਸੈਸ ਵੱਲ ਚੱਲਣਾ। ਜਿੱਦਾਂ ਜਪਜੀ ਸਾਹਿਬ 'ਚ ਮਹਾਰਾਜ ਕਹਿੰਦੇ ਆ ਵੀ ਸਭ ਗੁਣ ਤੇਰੇ ਮੈਂ ਨਾਹੀਂ ਹੋਏ, ਵਿਣ ਗੁਣ ਕੀਤੇ ਭਗਤੀ ਨਾ ਹੋਵੇ। ਗੁਣਾਂ ਤੇ ਧਾਰਨ ਤੋਂ ਬਗੈਰ ਭਗਤੀ ਨਹੀਂ ਹੋ ਸਕਦੀ। ਉਹ ਸਭ ਤੋਂ ਬੇਸਿਕ ਜਿਹੜੇ ਦੋ ਗੁਣ ਹੈਗੇ ਆ ਉਹ ਹੈਗੇ ਦਇਆ ਤੇ ਸੰਤੋਖ। ਦੌਲ ਧਰਮ ਦਇਆ ਕਾ ਪੂਤ। ਜਦੋਂ ਹੁਣ ਮੈਨੂੰ ਮੇਰੀ ਮਾਂ ਨੇ ਜਨਮ ਦਿੱਤਾ, ਤੁਹਾਨੂੰ ਵੀ ਤੁਹਾਡੀ ਮਾਂ ਦੇ ਕੁੱਖ ਤੋਂ ਜਨਮ ਮਿਲਿਆ। ਹੁਣ ਆਧੁਨਿਕ ਸਾਇੰਸ ਉਹਨੂੰ ਟੈਸਟ ਬੇਬੀਜ਼ ਕਰਕੇ ਬਾਹਰ ਲੈਬ 'ਚ ਜਿਹੜਾ ਐਗ ਹੋਰ ਸਪਰਮ ਹੈ ਉਹਨੂੰ ਯੂਨਾਈਟ ਕਰਕੇ ਉਹ ਫਿਰ ਇੰਪਲਾਂਟ ਤਾਂ ਮਾਂ ਦੇ ਯੂਟਰਸ 'ਚ ਹੀ ਕਰਨਾ ਪਊਗਾ ਨਾ। ਲੇਕਿਨ ਸੰਸਾਰ ਦੇ ਆਉਣ ਦਾ ਜ਼ਰੀਆ ਹੈਗਾ ਮਾਂ ਦਾ ਯੂਟਰਸ ਜਾਂ ਮਾਂ ਦਾ ਜਿਹੜਾ ਹੈਗਾ ਆਪਣਾ ਕਹਿ ਸਕਦੇ ਪੇਟ ਕਹਿ ਲਓ, ਜਾਂ ਮਤਲਬ ਜਿਹੜਾ ਸੰਸਾਰ ਦੇ ਜਨਮ ਲੈਣ ਵਾਸਤੇ। ਲੇਕਿਨ ਅਧਿਆਤਮਿਕ ਦੇ ਵਿੱਚ ਜਨਮ ਲੈਣ ਵਾਸਤੇ ਉਹ ਜਿਹੜਾ ਕੁੱਖ ਹੈਗਾ, ਜਿਹੜਾ ਯੂਟਰਸ ਹੈਗਾ ਉਹ ਹੈਗੀ ਦਇਆ। ਦੌਲ ਧਰਮ ਦਇਆ ਕਾ ਪੂਤ। ਸੋ ਦਇਆ ਦੀ ਕੁੱਖ ਤੋਂ ਧਰਮ ਨੇ ਪੈਦਾ ਹੋਣਾ। ਸੰਤੋਖ ਥਾਪ ਰੱਖਿਆ ਜਨਸੂਤ, ਉਹਦਾ ਬਾਪ ਸੰਤੋਖ ਹੈ, ਮਾਂ ਦਇਆ। ਸੋ ਇਹ ਦੋ ਗੁਣ ਜਿਹੜੇ ਹੈਗੇ ਬੇਸਿਕ ਗੁਣ ਧਾਰਨ ਕਰਨੇ ਪੈਣੇ। ਹੁਣ ਜਦੋਂ ਆਪਾਂ ਮੈਡੀਟੇਸ਼ਨ ਕਰਦੇ, ਹੁਣ ਜਦੋਂ ਸਮਝੋ ਵੀ ਲੈਟਸ ਸੇ ਵੀ ਤੁਸੀਂ ਬਰੀਥਿੰਗ ਜਿਹੜੀ ਹੈਗੀ ਆ ਫਿਰ ਹੋਲਡ ਕਰਕੇ ਬਾਹਰ ਜਦੋਂ ਕੀਤੀ ਹੈ ਨਾ। ਹੁਣ ਮੈਂ ਤੁਹਾਨੂੰ ਦੱਸਦਾ, ਜਦੋਂ ਤੁਸੀਂ ਅੱਖ ਬੰਦ ਕਰਕੇ ਇੱਦਾਂ ਕਰੋਗੇ ਫਰੰਟ 'ਚ ਤੁਹਾਡਾ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਉਹ ਪਹਿਲੀ ਵਾਰ ਖੁੱਲੂਗਾ। ਹੁਣ ਜਿੱਦਾਂ ਆਈਸਬਰਗ ਹੁੰਦਾ, ਇੱਕ ਬਰਫ਼ ਦਾ ਪਹਾੜ ਹੁੰਦਾ, ਉਹ ਸਮੁੰਦਰ ਤੇ ਚੱਲ ਰਿਹਾ ਹੁੰਦਾ, ਜਿਹੜਾ ਟੌਪ ਦਾ ਪੋਰਸ਼ਨ ਹੁੰਦਾ ਉਹ 10% ਹੁੰਦਾ, 90% ਪਾਣੀ ਦੇ ਥੱਲੇ ਹੁੰਦਾ। ਉੱਦਾਂ ਹੀ ਸਾਡਾ ਜਿਹੜਾ ਮਨ ਆ ਉਹ 90% ਸਬਕੌਂਸ਼ੀਅਸ ਹੈ, 10% ਸੋ ਕਾਲਡ ਅਸੀਂ ਕੌਂਸ਼ੀਅਸ ਉਹਨੂੰ ਦੇਖ ਰਹੇ ਹਾਂ। ਸਾਰੇ ਸਾਡੇ ਇਮੋਸ਼ਨਸ, ਸਾਡੇ ਦੁੱਖ, ਸਾਡੇ ਸੁੱਖ, ਸਾਡੀ ਭਾਵਨਾ, ਸਾਡੇ ਬਰਥ ਤੋਂ ਲੈ ਕੇ ਹੁਣ ਤੱਕ ਜੋ ਵੀ ਚੀਜ਼ਾਂ ਹੋਈਆਂ ਸਾਰੀਆਂ ਉੱਥੇ ਅੰਕਿਤ ਨੇ। ਸੋ ਸਾਡੀ ਬਿਲਕੁਲ ਹਾਰਡ ਡਰਾਈਵ ਮੈਂ ਕਹੂੰਗਾ। ਸੋ ਜਦੋਂ ਆਪਾਂ ਅੱਖ ਬੰਦ ਕਰਕੇ ਸਾਹ ਅੰਦਰ ਲੈਂਦੇ ਹਾਂ, ਹੋਲਡ ਕਰਦੇ ਹਾਂ, ਬਾਹਰ ਸਬਕੌਂਸ਼ੀਅਸ ਮਾਈਂਡ ਓਪਨ ਹੁੰਦਾ। ਫਿਰ ਜਦੋਂ ਆਪਾਂ ਬਰੀਥਿੰਗ ਬਾਹਰ ਕਰਦੇ ਹਾਂ, ਸਬਕੌਂਸ਼ੀਅਸ ਮਾਈਂਡ ਨੂੰ ਆਪਾਂ ਕਲੀਨ ਕਰਦੇ ਜਾਣਾ ਹੌਲੀ ਹੌਲੀ। ਇੱਕ ਦਿਨ 'ਚ ਨਹੀਂ ਹੋਣਾ, ਕਿਉਂਕਿ ਮਹਾਰਾਜ ਖੁਦ ਕਹਿੰਦੇ ਇਸ ਮਨ ਕੋ ਮਲ ਲਾਗੀ ਜਨਮ ਜਨਮ ਕੀ ਕਾਲਾ ਹੋਆ ਸ਼ਾ। ਇਹ ਤਾਂ ਕਈ ਜਨਮਾਂ ਦੀ ਮੈਲ ਲਈ ਫਿਰਦਾ ਨਾ। ਔਰ ਜਪਜੀ 'ਚ ਮਹਾਰਾਜ ਕਹਿੰਦੇ ਆ ਵੀ ਮੂਤ ਪਲੀਤੀ ਕੱਪੜ ਹੋਏ ਤੇ ਸਾਬੁਨ ਲਈਏ ਉਹ ਧੋਏ, ਭਰੀਏ ਮਤ ਪਾਪਾ ਕੇ ਸੰਗ ਉਹ ਤੋਪੇ ਨਾਮੇ ਕਰ। ਸੋ ਪਰਮੇਸ਼ਵਰ ਦੇ ਨਾਮ ਨੇ ਸਾਬਣ ਦੇ ਨਾਲ ਇਹਨੂੰ ਧੋਈ ਜਾਣਾ। ਜਿੱਦਾਂ ਨਾ ਕੱਪੜਾ ਜਿੰਨਾ ਮਰਜ਼ੀ ਮੈਲਾ ਹੋਏ ਸੋਪ ਔਰ ਵਾਟਰ ਦੇ ਨਾਲ ਆਪਾਂ ਕਲੀਨ ਕਰ ਸਕਦੇ ਹਾਂ। ਸੋ ਉੱਦਾਂ ਹੀ ਜਦੋਂ ਆਪਾਂ, ਕਿਉਂਕਿ ਸਿੱਖ ਫੇਥ ਨੂੰ ਬਿਲੋਂਗ ਕਰਦੇ ਹਾਂ, ਸੋ ਸਾਡਾ ਗੁਰ ਮੰਤਰ ਹੈਗਾ ਵਾਹਿਗੁਰੂ। ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਉਹਨੂੰ ਜਪਣ ਦੇ ਨਾਲ ਤੁਹਾਡੀ ਹਉਮੈ ਜਿਹੜੀ ਹੈਗੀ ਘਟੂਗੀ, ਕਿਉਂਕਿ ਹਉਮੈ ਦੀ ਹੀ ਲੜਾਈ ਹੈ ਇੱਕ ਦੂਜੇ ਦੇ ਨਾਲ, ਵੀ ਮੈਂ ਵੱਡਾ ਤੂੰ ਛੋਟਾ, ਮੈਂ ਅਮੀਰ ਹੈ ਤੂੰ ਗਰੀਬ ਹੈ, ਮੈਂ ਜ਼ਿਆਦਾ ਪੜ੍ਹਿਆ ਲਿਖਿਆ ਤੂੰ ਘੱਟ ਪੜ੍ਹਿਆ ਲਿਖਿਆ, ਮੈਂ ਜ਼ਿਆਦਾ ਕੰਮ ਕਰਦਾ ਤੂੰ ਘੱਟ। ਸੋ ਇਹ ਸਾਰੀ ਮੈਂ ਦੀ ਗੱਲ ਹੈ, ਜਿਹੜੀ ਮੈਂ ਤੂੰ 'ਚ ਬਦਲ ਜਾਂਦੀ ਹੈ। ਹੁਣ ਜਿਹੜਾ ਸਿਮਰਨ ਸਾਧਨਾ ਬੜੀ ਸੌਖੀ ਆ, ਜਦੋਂ ਆਪਾਂ ਅੱਖ ਬੰਦ ਕਰਕੇ ਭਾਵੇਂ ਬੈਠੇ ਆ, ਚੌਂਕੜੀ ਲਾਈ ਆ, ਲੰਮੇ ਪਏ ਆ, ਜਦੋਂ ਬਰੀਥ ਇਨ ਕਰਦੇ ਆ ਉਦੋਂ ਕਹੀਏ ਵਾਹੇ, ਜਦੋਂ ਬਾਹਰ ਗੁਰੂ। ਹੁਣ ਸਮਝੋ ਕੋਲੀ ਆ,
ਉਹਦੇ 'ਚ ਕੋਈ ਚੀਜ਼ਾਂ ਹੈਗੀਆਂ ਨਾ ਹਾਂਜੀ ਪੂਰੀ ਭਰੀ ਹੈ, ਹੋਰ ਚੀਜ਼ਾਂ ਪਾਈ ਜਾਓਗੇ ਤੇ ਪਹਿਲੀਆਂ ਚੀਜ਼ਾਂ ਬਾਹਰ ਨੂੰ ਡੁੱਲਣੀਆਂ ਸ਼ੁਰੂ ਹੋ ਜਾਣਗੀਆਂ। ਉੱਦਾਂ ਹੀ ਜਦੋਂ ਵਾਹਿਗੁਰੂ ਤੁਸੀਂ ਅੰਦਰ ਪਾਈ ਜਾਓਗੇ, ਅੰਦਰ ਜਿਹੜੇ ਤੁਹਾਡੀ ਚੀਜ਼ਾਂ ਬੈਠੀਆਂ ਹੋਈਆਂ ਬਾਰ-ਬਾਰ ਡੁੱਲਣੀਆਂ ਸ਼ੁਰੂ ਹੋ ਜਾਣੀਆਂ। ਸੋ ਅੰਦਰ ਦੀ ਜਿਹੜਾ ਕੂੜਾ ਕਟਕਾ ਗੰਦਗੀ ਪਈ ਉਹਨੇ ਬਾਹਰ ਡੁੱਲਣਾ ਸ਼ੁਰੂ ਹੋ ਜਾਣਾ। ਔਰ ਵਾਹਿਗੁਰੂ ਇਸ ਪੋਜ਼ਿਟਿਵ ਥਿੰਗ, ਸੋ ਉਹਨੇ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ। ਲੇਕਿਨ ਜਿਵੇਂ ਸਵਾਲ ਪੁੱਛਿਆ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੋ ਵੀ ਤੁਸੀਂ ਦੱਸੋ ਵੀ ਸਭ ਤੋਂ ਵਧੀਆ ਧਰਮ ਕਿਹੜਾ। ਸੋ ਸੁਖਮਨੀ ਸਾਹਿਬ 'ਚ ਮਹਾਰਾਜ ਕਹਿੰਦੇ ਸਗਲ ਧਰਮ ਮੇ ਸ਼੍ਰੇਸ਼ਠ ਧਰਮ, ਵੀ ਸਾਰਿਆਂ ਤੋਂ ਵੱਡਾ ਧਰਮ ਕੀ ਆ, ਹਰ ਕੋ ਨਾਮ ਜਪ ਨਿਰਮਲ ਕਰੋ। ਬਸ ਪਰਮੇਸ਼ਵਰ ਦੀ ਆਰਾਧਨਾ, ਸਿਫਤ ਸਲਾਹ ਔਰ ਮੈਡੀਟੇਟਿਵ ਮੋਡ ਤੇਰਾ ਤੇ ਕੰਮ ਤੇਰੇ ਨਿਰਮਲ ਹੋਣੇ ਚਾਹੀਦੇ, ਵੀ ਕਿਸੇ ਨਾਲ ਧੋਖਾ ਫਰੇਬੀ ਨਾ ਕਰੀ, ਸੱਚ ਤੇ ਤੂੰ ਪੈਰਾ ਦੇ। ਸੋ ਸਾਇੰਟੀਫਿਕ ਪ੍ਰੂਫ ਹੈਗੇ ਬਕਾਇਦਾ। ਔਰ ਜਿਹੜੇ ਬੰਦੇ ਇਸ 'ਚ ਬਿਲੀਵ ਨਹੀਂ ਕਰਦੇ ਉਹ ਮਤਲਬ ਮੇਰੇ ਨਾਲ ਜਦੋਂ ਮਰਜ਼ੀ ਵਾਰਤਾਲਾਪ ਕਰ ਸਕਦੇ। ਮੈਂ ਬਕਾਇਦਾ ਮੈਡੀਕਲ ਜਰਨਲਸ ਤੋਂ ਤੁਹਾਨੂੰ ਕੋਟ ਕਰ ਰਿਹਾ। ਹੁਣ ਬਾਣੀ ਲੋਕ ਦੀ ਗੱਲ ਵੀ ਕਰੂਗੀ, ਪਰ ਲੋਕ ਦੀ ਵੀ ਗੱਲ ਕਰੋਗੇ, ਲੇਕਿਨ ਆਪਾਂ ਅੱਜ ਦਾ ਵਿਸ਼ਾ ਲੋਕ ਦੇ ਉੱਤੇ ਹੀ ਫੋਕਸ ਰੱਖੀਏ, ਪਰ ਲੋਕ ਤਾਂ ਕਿਸੇ ਹੋਰ ਦਿਨ ਕਰਾਂਗੇ। ਸੋ ਮੈਂ ਬਹੁਤ ਰਿਣੀ ਹਾਂ ਤੁਹਾਡਾ, ਤੁਸੀਂ ਇਹ ਸੋਹਣਾ ਟੌਪਿਕ ਲੈ ਕੇ ਆਉਂਦਾ। ਬ੍ਰੇਨ ਦੇ ਵਿੱਚ ਨਾ ਕਈ ਭਟਕਣਾ ਹੁੰਦੀਆਂ। ਜਦੋਂ ਹੁਣ ਸਮਝੋ ਪਾਣੀ ਆ, ਉਹ ਇੱਕ ਗਲਾਸ ਲੈ ਲਓ, ਉਹਦੇ ਵਿੱਚ ਮਿੱਟੀ ਪਾ ਲਓ, ਉਹਨੂੰ ਹਿਲਾਓ ਤਾਂ ਗੰਦਲਾ ਲੱਗੂਗਾ, ਉਹਨੂੰ ਫਿਰ ਇੱਕ ਸਾਈਡ ਤੇ ਰੱਖ ਦਿਓ, ਮਿੱਟੀ ਨੇ ਹੌਲੀ 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 ਥੱਲੇ ਬਹਿ ਜਾਣਾ, ਫਿਰ ਉੱਤੋਂ ਕਲੀਅਰ ਹੋ ਜਾਣਾ, ਤੁਸੀਂ ਆਪਣਾ ਸ਼ਕਲ ਆਪ ਦੇਖ ਸਕਦੇ ਹੋ। ਸੋ ਉੱਦਾਂ ਹੀ ਮਨ ਆ, ਮਨ ਜਦੋਂ ਭਟਕਣਾ ਜਿਹਾ ਹੁੰਦਾ ਉਹਨੂੰ ਸੈਟਲ ਡਾਊਨ ਕਰਨ ਵਾਸਤੇ ਸਿਮਰਨ ਦੀ ਲੋੜ ਪੈਂਦੀ ਹੈ। ਠੀਕ ਹੈ, ਜਦੋਂ ਸਿਮਰਨ ਦੇ ਨਾਲ ਸੈਟਲ ਡਾਊਨ ਹੋ ਗਿਆ, ਫਿਰ ਕੀ ਤੁਸੀਂ ਆਪਣੇ ਆਪ ਨੂੰ ਆਪਣੇ ਵਿੱਚੋਂ ਦੇਖ ਲੈਣਾ। ਸਿਮਰਨ ਸਾਧਨਾ ਇਹੀ ਦੱਸਦੀ ਹੈ ਤੂੰ ਆਪਣੇ ਆਪ ਦੇ ਨਾਲ ਕਨੈਕਟ ਕਰ। ਹੁਣ ਬੜੇ ਲੋਕ ਯੋਗਾ ਕਰੀ ਫਿਰਦੇ ਹੈ ਨਾ, ਕੋਈ ਇਹੋ ਜਿਹਾ ਪੋਸਚਰ, ਕੋਈ ਇਹੋ ਜਿਹਾ ਪੋਸਚਰ ਹੈ ਨਾ, ਉਹਦੇ ਸੈਕੰਡਰੀ ਬੈਨੀਫਿਟ ਆ। ਲੇਕਿਨ ਜਿਹੜਾ ਲਫ਼ਜ਼ ਯੋਗਾ ਉਹ ਯੋਗ ਤੋਂ ਓਰੀਜਨੇਟ ਹੁੰਦਾ। ਪਤੰਜਲੀ ਦੇ ਜਿਹੜੇ ਯੋਗ ਸ਼ਾਸਤਰ ਹੈਗੇ ਆ, ਜਿਹੜੇ ਉਹਨਾਂ ਨੇ ਲਿਖੇ ਸੀ ਰਿਸ਼ੀ ਪਤੰਜਲੀ ਨੇ, ਉਹਦਾ ਮਤਲਬ ਹੈ ਤੂੰ ਆਪਣੇ ਘਰ ਆ ਜਾ। ਬਹੁਤੇ ਲੋਕ ਘਰੋਂ ਬਾਹਰ ਨਿਕਲ ਚੁੱਕੇ ਆ। ਬਸ ਸਾਰੀ ਜਿਹੜੀ ਸਪਿਰਿਚੁਅਲਿਜ਼ਮ ਆ, ਯੋਗ ਵਿਦਿਆ ਗੁਰਬਾਣੀ ਦੇ, ਉਹ ਕਹਿੰਦੇ ਵੀ ਤੂੰ ਘਰ ਆ ਜਾ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਤੂੰ ਆਪਣੇ ਘਰ ਨੀਚ ਘਰ ਦੇ ਵਿੱਚ ਆ ਕੇ ਬਹਿ ਜਾ, ਤੇਰੇ ਕਾਜ ਪਰਮੇਸ਼ਵਰ ਆਪ ਸਵਾਰਦਾ ਰਹੂਗਾ। ਠੀਕ ਹੈ, ਲੇਕਿਨ ਇੱਕ ਵਿਸ਼ਵਾਸ ਹੋਣਾ ਚਾਹੀਦਾ, ਇੱਕ ਫੇਥ ਹੋਣੀ ਚਾਹੀਦੀ, ਇੱਕ ਭਰੋਸਾ ਹੋਣਾ ਚਾਹੀਦਾ, ਇੱਕ ਸ਼ਰਧਾ ਹੋਣੀ ਚਾਹੀਦੀ। ਠੀਕ ਹੈ ਜੀ, ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਇਹਦਾ ਮਾਨਸਿਕ ਤੌਰ ਤੇ ਬਹੁਤ ਫਾਇਦਾ ਹੈਗਾ। ਫਾਇਦਾ ਹੀ ਫਾਇਦਾ ਜੀ, 100%, ਕੋਈ ਨੁਕਸਾਨ ਨਹੀਂ। ਔਰ ਦੇਖੋ 25% ਲੋਕੀ ਨਾਰਥ ਅਮਰੀਕਾ 'ਚ ਉਹਨਾਂ ਨੂੰ ਹੈਗਾ ਡਿਪਰੈਸ਼ਨ, 10-15% ਲੋਕਾਂ ਨੂੰ ਹੈਗੀ ਐਂਗਜ਼ਾਇਟੀ, ਬਾਕੀ ਸਕਿਜ਼ੋਫਰੇਨੀਆ 1-2% ਹੈ, ਬਾਈਪੋਲਰ 3-4% ਹੈ। ਸੋ ਅੱਧਾ ਪਾਪੂਲੇਸ਼ਨ ਤਾਂ ਆਲਰੇਡੀ ਲੇਬਲਡ ਹੈਗਾ ਵੀ ਇਹਨਾਂ ਕੋਈ ਨਾ ਕੋਈ ਟਰਬਲ ਹੈਗਾ। ਲੇਕਿਨ ਜਿਹੜੀ ਇਹ ਸਿਮਰਨ ਸਾਧਨਾ ਇੱਕ ਨਵੀਨ ਟੂਲ ਆ, ਔਰ ਇਹ ਔਸ਼ਧ ਵੀ ਆ। ਇਹ ਤੁਹਾਡਾ ਪਰਮੇਸ਼ਵਰ ਦਾ ਜਿਹੜਾ ਨਾਮ ਹੈਗਾ, ਇਹ ਦਾਰੂ ਦਾ ਕੰਮ ਕਰਦਾ, ਇੱਕ ਦਵਾ ਦਾ ਕੰਮ ਕਰਦਾ। ਔਰ ਇਹ ਬਕਾਇਦਾ ਕੋਈ ਸਾਈਡ ਇਫੈਕਟ ਵਾਲੀ ਦਵਾਈ ਨਹੀਂ ਹੈ। ਤੁਸੀਂ ਜਿਹੜੀ ਮਰਜ਼ੀ ਦਵਾਈ ਲੈ ਲਓ, ਉਹਦਾ ਕੋਈ ਨਾ ਕੋਈ ਸਾਈਡ ਇਫੈਕਟ ਹੋਊਗਾ। ਇਹਦਾ 0 ਸਾਈਡ ਇਫੈਕਟ ਹੈ, ਔਰ ਇਹ ਅਸਰ ਕਰਦੀ ਹੈ। ਲੇਕਿਨ ਆਪਾਂ ਇਹਨੂੰ ਇੰਪਲਾਈ ਕਰਨਾ, ਇਹਦੇ ਬਾਰੇ ਹੋਰ ਸਿੱਖਣਾ, ਆਪਣੇ ਡੇ ਟੂ ਡੇ ਜੀਵਨ 'ਚ ਇਹਨੂੰ ਅਡੋਪਟ ਕਰਨਾ। ਦੇਖੋ ਕੰਮ ਕਰੋ, ਲੇਕਿਨ ਇਮਾਨਦਾਰੀ ਨਾਲ ਕਰੋ। ਠੀਕ ਹੈ, 6-8 ਘੰਟੇ ਸੌਵੋ, ਪਰਿਵਾਰ ਦੇ ਵਿੱਚ ਵਿਚਰੋ, ਖੁਸ਼ ਰਹੋ, ਖੁਸ਼ ਰੱਖੋ, ਸੰਤੋਖੀ ਹੋ, ਸਬਰ ਦੇ ਨਾਲ ਜਿਓ। ਇਹੀ ਮਤਲਬ ਗੁਣ ਹੈਗੇ। ਹਾਂਜੀ, ਕਿਉਂਕਿ ਧਰਤੀ 'ਤੇ ਜੋ ਆਇਆ, ਭਾਵੇਂ 100 ਸਾਲ ਦੀ ਉਮਰ ਉਹਦੀ ਹੋ ਗਈ, ਉਹਨੂੰ ਅਲਟੀਮੇਟਲੀ ਉਹਦੀ ਬੋਡੀ ਛੱਡ ਕੇ ਉਹਨੇ ਜਾਣਾ ਨਾ। ਹਾਂਜੀ, ਜੋ ਆਇਆ ਸੋ ਚਲ ਸੀ, ਸਭ ਕੋ ਆਈ ਬਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ। ਇਹ ਕਾਰਜ ਤੁਹਾਨੂੰ ਆਪਣੇ ਹੱਥਾਂ ਦੇ ਨਾਲ ਆਪ ਸਵਾਰਨਾ ਪੈਣਾ। ਠੀਕ ਹੈ, ਥੈਂਕ ਯੂ ਡਾਕਟਰ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਸਾਹਿਬ, ਸਾਂਝੀ ਕਰਨ ਲਈ ਜੀ, ਥੈਂਕ ਯੂ। आज ਦਾ ਸਰਪ੍ਰਾਈਜ਼ ਵੇਖਣ ਤੋਂ ਬਾਅਦ ਪੂਰੀ ਦੁਨੀਆ ਨੂੰ ਅਸਲੀ ਪਿਆਰ ਦਾ ਪਤਾ ਚੱਲ ਜਾਏਗਾ। असली प्यार यानी फाइबरटेक, क्वालिटी प्रोडक्ट्स, बेहतरीन डिजाइन्स। की गल है, आज फाइबरटेक तो किचन सिंक घर लेके जाना है या फिर सुपने ही देखी जाने हैं? Fibertech Distributors serves all across North America. 604-507-2199. fibertechbc.ca। ਕਿਸੇ ਵੀ ਇੰਜਰੀ ਨੂੰ ਠੀਕ ਕਰਨ ਦੇ ਕਈ ਤਰੀਕੇ ਹੋ ਸਕਦੇ ਨੇ, ਪਰ ਉਸ ਪ੍ਰੋਬਲਮ ਦਾ ਸਭ ਤੋਂ ਵਧੀਆ ਤੇ ਇਫੈਕਟਿਵ ਇਲਾਜ ਲੱਭਣਾ ਤੁਹਾਨੂੰ ਟ੍ਰੀਟਮੈਂਟ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਏਪੈਕਸ ਫਿਜ਼ੀਓਥੈਰੇਪੀ ਤੇ ਹਰ ਇੱਕ ਪ੍ਰੋਬਲਮ ਦਾ प्रॉपर असेसमेंट ਤੇ डायग्नोसिस ਕਰਨ ਤੋਂ ਬਾਅਦ साइंटिफिक तरीके ਨਾਲ इलाज करते हैं। इंजरी के बाद शरीर के कुछ जोड़ पूरी तरह मूव नहीं करते।
या डिस्क दब जाती है जिन्हें हम मोबिलाइज, मैनिपुलेट या ट्रैक्शन से ठीक कर सकते हैं। Injuries can cause increased sensitivity to pain and loss of function, which can be treated by acupuncture and functional dry needling. ਹਰ ਇੱਕ ਇੰਜਰੀ ਤੁਹਾਨੂੰ ਤੇ ਤੁਹਾਡੇ ਮਸਲਸ ਨੂੰ ਵੀਕ ਕਰਦੀ ਹੈ। ਅਸੀਂ ਇੱਥੇ ਉਹਨਾਂ ਦੀ ਸਪੈਸੀਫਿਕ ਐਕਸਰਸਾਈਜ਼, ਸਟ੍ਰੈਚਿੰਗ ਤੇ ਸਟੀਮੂਲੇਸ਼ਨ ਕਰਕੇ ਉਹਨਾਂ ਨੂੰ ਠੀਕ ਕਰਦੇ ਹਾਂ। ਤੁਸੀਂ ਸਭ ਜਗ੍ਹਾ ਟ੍ਰੀਟਮੈਂਟ ਕਰਾ ਕੇ ਵੀ ਜੇ ਠੀਕ ਨਹੀਂ ਹੋਏ ਤੇ ਇੱਕ ਵਾਰ ਸਾਡੇ ਕਲੀਨਿਕ ਤੇ ਜ਼ਰੂਰ ਆਓ। You will feel the difference. ਕੀ ਹੋਇਆ? ਕਿਸ ਨਾਲ ਲੜਕੇ ਹੈਗੀਆਂ? ਤਾਂ ਹਰ ਵੇਲੇ ਮਜ਼ਾਕ ਹੀ ਸੁਝਦਾ ਹੈ। ਕੀ ਹੋਇਆ? ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਕਮਾਈਆਂ ਪਈਆਂ ਨੇ। ਕੀ ਕਹਿੰਦੇ ਆ? ਕਦੇ ਕਦੇ ਆਹ ਪੇਪਰ ਲੈ ਕੇ ਆਓ, ਕਦੇ ਆਹ ਪੇਪਰ ਲੈ ਕੇ। ਓ ਮਾਈ ਗॉड, ਮੈਂ ਤਾਂ ਦੁਖੀ ਹੋ ਚੁੱਕੀ ਹਾਂ। ਬਸ ਇੰਨੀ ਗੱਲ ਤੋਂ ਘਬਰਾ ਗਈ? ਆਹ ਇੰਨੀ ਕੀ ਗੱਲ ਆ? ਜਦੋਂ ਆਪਾਂ ਨਾ ਕਰਾਉਨ ਇਮੀਗ੍ਰੇਸ਼ਨ ਦੇ ਰਾਜਪਾਲ ਹੋਟਲ ਨੂੰ ਮਿਲੇ ਨਾ ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057897744 ਹੈਰ ਮੋਟਰਸ ਵਾਲਿਆਂ ਦੇ ਸੈਂਕੜੇ ਗੱਡੀਆਂ ਛੋਟੀਆਂ ਵੱਡੀਆਂ ਫਨਾਸ ਨੇ ਕਰਦੇ ਤਲੀ ਤੇ ਚਾਬੀ ਧਰਦੇ ਲੈਣੀ ਵੈਨ ਕਾਰਗੋ ਜੇ ਲੈਣੀ ਵੈਨ ਕਾਰਗੋ ਜੇ ਭਾਵੇਂ ਪਿਕ ਅਪ ਲੈਣਾ ਚਾਹੇ ਟੱਕ ਮਿਲੋ ਇੱਕ ਮੇਰ ਅਜੀਤ ਸਿੰਘ ਹੇਰ ਵੇਟ ਥੋੜੀ ਕਰਦੇ। Hair Motors, 12375 King George Highway, Surrey. Call 580-7755. ਹੈਰ ਮੋਟਰਸ AAA Auto Body ਆਪਣੇ ਭਰਾਵਾਂ ਦੀ ਬਰਨਵੀ ਵਿੱਚ one of the biggest ICBC authorized auto body shop ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ ਤੇ ਬਿਨਾਂ ਸ਼ੱਕ ਹਾਈ-ਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ ਹੈ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 604-299-1054. They can handle ICBC claim and inspection independently.